ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜੂਨ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਗ੍ਰੰਥੀਓ, ਕਿਉਂ ਜੇ ਰੱਬ ਦੀ ਬਾਦਸ਼ਾਹੀ ਗੱਲਾਂ ਨਾਲ ਨਹੀਂ ਬਲਕਿ ਕੁਦਰਤ ਨਾਲ ਬਣੀ ਹੈ। ਜਵਾਬੀ ਪੜ੍ਹਾਈ। ਯਸਾਇਆ: ਤੁਸੀਂ ਡਰੋ ਨਾ ਤੇ ਹਰਾਸਾ ਨਾ ਹੋਵੋ ਕਿ ਮੈਂ ਪੁਰਾਣੇ ਵੇਲਿਆਂ ਤੋਂ ਹੀ ਤੈਨੂੰ ਨਹੀਂ ਦੱਸਿਆ ਤੇ ਜ਼ਾਹਰ ਨਹੀਂ ਕੀਤਾ। ਤੁਸੀਂ ਮੇਰੇ ਗਵਾਹ ਹੋ ਕਿ ਮੇਰੇ ਇਲਾਵਾ ਕੋਈ ਹੋਰ ਰੱਬ ਹੈ? ਨਹੀਂ, ਕੋਈ ਚੱਟਾਨ ਨਹੀਂ, ਮੈਂ ਤੇ ਕੋਈ ਨਹੀਂ ਜਾਣਦਾ। ਐ ਯਾਕੂਬ, ਐ ਇਸਰਾਈਲ, ਇਹਨਾਂ ਗੱਲਾਂ ਨੂੰ ਯਾਦ ਰੱਖ, ਕਿਉਂ ਜੇ ਤੂੰ ਮੇਰਾ ਬੰਦਾ ਹੈ ਤੇ ਮੈਂ ਤੈਨੂੰ ਬਣਾਇਆ, ਤੂੰ ਮੇਰਾ ਖਾਦਮ ਹੈ। ਐ ਇਸਰਾਈਲ, ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ। ਮੈਂ ਤੇਰੀਆਂ ਖਤਾਵਾਂ ਨੂੰ ਘਟਾ ਵਾਂਗਰ ਤੇ ਤੇਰੇ ਪਾਪਾਂ ਨੂੰ ਬੱਦਲ ਵਾਂਗਰ ਮਿਟਾ ਦਿੱਤਾ। ਮੇਰੇ ਕੋਲ ਪਰਤ ਕੇ ਆ ਜਾ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਹੈ। ਐ ਅਸਮਾਨੋ, ਗਾਓ, ਭਈ ਖੁਦਾਵੰਦ ਨੇ ਇਹ ਕੰਮ ਕੀਤਾ ਹੈ। ਐ ਅਸਫਲ ਧਰਤੀ, ਐ ਪਹਾੜੋ, ਐ ਜੰਗਲ ਤੇ ਐ ਸਾਰੇ ਰੁੱਖੋ, ਨਗਮੇ ਗਾਓ, ਕਿਉਂ ਜੇ ਖੁਦਾਵੰਦ ਨੇ ਯਾਕੂਬ ਦਾ ਫਿਦਿਆ ਦਿੱਤਾ ਤੇ ਇਸਰਾਈਲ ਵਿੱਚ ਆਪਣਾ ਜਲਾਲ ਜ਼ਾਹਰ ਕਰੇਗਾ। ਖੋਰਸ ਦੇ ਹੱਕ ਵਿੱਚ ਆਖਦਾ ਵਾਂ, ਭਈ ਉਹ ਮੇਰਾ ਚਰਵਾਹਾ ਹੈ ਤੇ ਮੇਰੀ ਮਰਜ਼ੀ ਬਿਲਕੁਲ ਪੂਰੀ ਕਰੇਗਾ। ਤੇ ਯਰੂਸ਼ਲਮ ਦੇ ਬਾਰੇ ਆਖਦਾ ਵਾਂ, ਭਈ ਉਹ ਬਣਾਇਆ ਜਾਵੇਗਾ ਤੇ ਹੈਕਲ ਦੇ ਬਾਰੇ, ਭਈ ਉਹਦੀ ਨਿਉ ਰੱਖੀ ਜਾਵੇਗੀ। ਦਰਸੀ ਆਵਾਜ਼ ਬਾਈਬਲ ਵਿੱਚੋਂ ਮੱਤੀ: ਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਹਿਜ਼ਕੀਏਲ: ਖੁਦਾਵੰਦ ਦਾ ਕਲਾਮ ਹਿਜ਼ਕੀਏਲ ਕਾਹਨ ਉੱਤੇ ਨਾਜ਼ਲ ਹੋਇਆ ਸੀ। ਅਸਮਾਨ ਖੁੱਲ੍ਹ ਗਿਆ ਤੇ ਮੈਂ ਰੱਬ ਦੀਆਂ ਰੌਣਤਾਂ ਵੇਖੀਆਂ। ਤੇ ਮੈਂ ਨਜ਼ਰ ਕੀਤੀ ਤੇ ਕੀ ਵੇਖਦਾ ਵਾਂ, ਭਈ ਸ਼ਮਾਲ ਵੱਲੋਂ ਹਨੇਰੀ ਉੱਠੀ, ਇੱਕ ਵੱਡੀ ਘਟਾ ਤੇ ਲਵੇਟੀ ਹੋਈ ਅੱਗ, ਤੇ ਉਹਦੇ ਆਲੇ ਦੁਆਲੇ ਲੋ ਬਲਦੀ ਸੀ। ਤੇ ਉਹਦੇ ਵਿੱਚੋਂ ਯਾਨੀ ਅੱਗ ਵਿੱਚੋਂ ਸਿਕਲ ਕੀਤੇ ਹੋਏ ਪਿੱਤਲ ਵਰਗੀ ਸੂਰਤ ਜਲਵਾਗਰ ਹੋਈ, ਜਿਵੇਂ ਉਸ ਕਮਾਨ ਦੀ ਸੂਰਤ ਏ ਜਿਹੜੀ ਬਾਰਿਸ਼ ਦੇ ਦਿਨ ਬੱਦਲਾਂ ਵਿੱਚ ਵਿਖਾਰੀ ਦਿੰਦੀ ਏ। ਇੰਜ ਦੀ ਹੀ ਆਲੇ ਦੁਆਲੇ ਦੀ ਜਗਮਗ ਦਾ ਜ਼ਹੂਰ ਸੀ। ਇਹ ਖੁਦਾਵੰਦ ਦੇ ਜਲਾਲ ਦਾ ਇਜ਼ਹਾਰ ਸੀ। ਤੇ ਵੇਖਦਿਆਂ ਹੀ ਮੈਂ ਮੂੰਹ ਭਰਨੇ ਡਿੱਗਿਆ ਤੇ ਮੈਂ ਇੱਕ ਅਜਿਹੀ ਆਵਾਜ਼ ਸੁਣੀ ਜਿਵੇਂ ਕੋਈ ਗੱਲਾਂ ਕਰਦਾ ਏ। ਹਿਜ਼ਕੀਏਲ: ਜਦ ਉਹਨੇ ਮੈਨੂੰ ਇੰਜ ਆਖਿਆ ਤੇ ਰੂਹ ਮੇਰੇ ਅੰਦਰ ਦਾਖਲ ਹੋਈ ਤੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ, ਤਦ ਮੈਂ ਉਹਦੀ ਸੁਣੀ ਜਿਹੜਾ ਮੇਰੇ ਨਾਲ ਗੱਲ ਕਰਦਾ ਸੀ। ਇਸ ਲਈ ਉਹਨੇ ਮੈਨੂੰ ਆਖਿਆ, ਐ ਆਦਮਜ਼ਾਦ, ਮੈਂ ਤੈਨੂੰ ਇਸਰਾਈਲ ਕੌਮ ਦੇ ਕੋਲ ਯਾਨੀ ਉਸ ਬਾਗੀ ਕੌਮ ਦੇ ਕੋਲ ਜਿਹਨੇ ਮੇਰੇ ਨਾਲ ਬਗਾਵਤ ਕੀਤੀ ਏ ਘੱਲਦਾ ਵਾਂ। ਉਹ ਤੇ ਉਹਨਾਂ ਦੇ ਪਿਓ ਦਾਦੇ ਅੱਜ ਤੀਕਰ ਮੇਰੇ ਪਾਪੀ ਹੁੰਦੇ ਆਏ ਨੇ, ਕਿਉਂ ਜੇ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਵਾਂ ਉਹ ਸਖਤ ਦਿਲੇ ਤੇ ਬੇਜਾ ਫਰਜ਼ੰਦ ਨੇ। ਤੂੰ ਉਹਨਾਂ ਨੂੰ ਆਖੀ ਕਿ ਖੁਦਾਵੰਦ ਰੱਬ ਇੰਜ ਆਖਦਾ ਏ। ਇਸ ਲਈ ਉਹ ਭਾਵੇਂ ਸੁਣਨ ਜਾਂ ਨਾ ਸੁਣਨ, ਕਿਉਂ ਜੇ ਉਹ ਤੇ ਬਾਗੀ ਖਾਨਵਾਦਾ ਏ, ਫਿਰ ਵੀ ਉਹ ਇੰਨਾ ਤੇ ਜਾਣਨਗੇ ਵੀ ਉਹਨਾਂ ਦੇ ਵਿਚਾਲੇ ਇੱਕ ਨਬੀ ਪੈਦਾ ਹੋਇਆ। ਤੇ ਤੂੰ ਐ ਆਦਮਜ਼ਾਦ ਉਹਨਾਂ ਤੋਂ ਨਾ ਡਰੀ ਤੇ ਨਾ ਉਹਨਾਂ ਦੀਆਂ ਗੱਲਾਂ ਤੋਂ ਡਰੀ, ਪਰ ਐ ਆਦਮਜ਼ਾਦ ਤੂੰ ਮੇਰਾ ਕਲਾਮ ਸੁਣ, ਤੂੰ ਉਸ ਬਾਗੀ ਖਾਨਵਾਦੇ ਵਾਂਗਰ ਸਰਕਸ਼ੀ ਨਾ ਕਰ। ਹਿਜ਼ਕੀਏਲ: ਤੇ ਖੁਦਾਵੰਦ ਦਾ ਕਲਾਮ ਮੇਰੇ ਉੱਤੇ ਨਾਜ਼ਲ ਹੋਇਆ, ਭਈ ਐ ਆਦਮਜ਼ਾਦ, ਇਸਰਾਏਲ ਦੇ ਚਰਵਾਹਿਆਂ ਦੇ ਖਿਲਾਫ ਨਬੂਵਤ ਕਰ ਤੇ ਉਹਨਾਂ ਨੂੰ ਆਖ ਭਈ ਖੁਦਾਵੰਦ ਰੱਬ ਚਰਵਾਹਿਆਂ ਨੂੰ ਇੰਜ ਆਖਦਾ ਏ, ਭਈ ਇਸਰਾਏਲ ਦੇ ਚਰਵਾਹਿਆਂ ਉੱਤੇ ਅਫਸੋਸ ਜਿਹੜੇ ਆਪਣਾ ਹੀ ਢਿੱਡ ਭਰਦੇ ਨੇ। ਕੀ ਚਰਵਾਹਿਆਂ ਲਈ ਇੰਜ ਚੰਗਾ ਨਹੀਂ ਭਈ ਉਹ ਭੇਡਾਂ ਨੂੰ ਚਰਾਣ? ਤੁਸੀਂ ਮਾੜਿਆਂ ਨੂੰ ਤਵਾਨਾਈ ਤੇ ਬਿਮਾਰਾਂ ਨੂੰ ਸ਼ਿਫਾ ਨਹੀਂ ਦਿੱਤੀ ਤੇ ਟੁੱਟਿਆ ਹੋਇਆਂ ਨੂੰ ਬੰਨਿਆ ਨਹੀਂ, ਤੇ ਜਿਹੜੇ ਕੱਢ ਦਿੱਤੇ ਗਏ ਉਹਨਾਂ ਨੂੰ ਵਾਪਸ ਨਹੀਂ ਲਿਆਏ, ਤੇ ਗਵਾਚਿਆਂ ਨੂੰ ਲੱਭਿਆ ਨਹੀਂ, ਬਲਕਿ ਜ਼ਬਰਦਸਤੀ ਤੇ ਸਖਤੀ ਨਾਲ ਉਹਨਾਂ ਉੱਤੇ ਹਕੂਮਤ ਕੀਤੀ। ਤੇ ਉਹ ਤਿੱਤਰ ਬਿੱਤਰ ਹੋ ਗਏ, ਕਿਉਂ ਜੇ ਕੋਈ ਪਾਸਬਾਨ ਨਹੀਂ ਸੀ
ਤੇ ਉਹ ਪਰਾਗੰਦਾ ਹੋ ਕੇ ਮੈਦਾਨ ਦੇ ਸਾਰੇ ਦਰਿੰਦਿਆਂ ਦੀ ਖੁਰਾਕ ਬਣੇ। ਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਤੇ ਨਾ ਉਹਨਾਂ ਦੀ ਤਲਾਸ਼ ਕੀਤੀ। ਇਸ ਲਈ ਇਹ ਪਾਸਬਾਨੋ ਖੁਦਾਵੰਦ ਦਾ ਕਲਾਮ ਸੁਣੋ। ਜਿਵੇਂ ਚਰਵਾਹਾ ਆਪਣੇ ਗੱਲੇ ਨੂੰ ਲੱਭਦਾ ਏ ਜਦੋਂ ਉਹ ਆਪਣੀਆਂ ਭੇਡਾਂ ਦੇ ਵਿਚਾਲੇ ਹੋਵੇ ਜਿਹੜੀਆਂ ਪਰਾਗੰਦਾ ਹੋ ਗਈਆਂ ਨੇ, ਇਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਤੇ ਉਹਨਾਂ ਨੂੰ ਹਰ ਉਸ ਥਾਂ ਤੋਂ ਜਿੱਥੋਂ ਉਹ ਅਬਰ ਤੇ ਹਨੇਰੇ ਦੇ ਦਿਨ ਤਿੱਤਰ ਬਿੱਤਰ ਹੋ ਗਈਆਂ ਛੁਡਾ ਲਵਾਂਗਾ। ਉੱਥੇ ਉਹ ਚੰਗੀ ਆਰਾਮਗਾਹ ਉੱਤੇ ਲੰਮੇ ਪੈਣਗੀਆਂ ਤੇ ਹਰੀਆਂ ਚਰਾਗਾਹਾਂ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ। ਤੇ ਮੈਂ ਉਹਨਾਂ ਨਾਲ ਸੁਲ੍ਹਾ ਦਾ ਅਹਿਦ ਬੰਨਾਂਗਾ ਤੇ ਸਾਰੇ ਬੁਰੇ ਦਰਿੰਦਿਆਂ ਨੂੰ ਮੁਲਕ ਵਿੱਚੋਂ ਮੁਕਾ ਦੇਵਾਂਗਾ। ਤੇ ਮੈਂ ਉਹਨਾਂ ਨੂੰ ਤੇ ਉਹਨਾਂ ਥਾਵਾਂ ਨੂੰ ਜਿਹੜੀਆਂ ਮੇਰੇ ਪਹਾੜ ਦੇ ਕੋਲ ਨੇ ਬਰਕਤ ਦਾ ਬਾਇਸ ਬਣਾਵਾਂਗਾ। ਤੇ ਉਹ ਜਾਣਨਗੇ ਭਈ ਮੈਂ ਖੁਦਾਵੰਦ ਉਹਨਾਂ ਦਾ ਰੱਬ ਉਹਨਾਂ ਦੇ ਨਾਲ ਵਾਂ। ਯੋਹੰਨਾ। ਯਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ ਭਈ ਜਗ ਦੀ ਲੋ ਮੈਂ ਵਾਂ। ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਆਪਣੇ ਵੱਲੋਂ ਕੁਝ ਨਹੀਂ ਕਰਦਾ ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਹੈ ਉਸੇ ਤਰ੍ਹਾਂ ਹੀ ਇਹ ਗੱਲਾਂ ਆਖਦਾ ਵਾਂ। ਤੇ ਜਿਨ੍ਹੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ। ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ ਕਿਉਂਜੇ ਮੈਂ ਹਮੇਸ਼ਾ ਹੀ ਉਹ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਯੋਹੰਨਾ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਭੇਡਾਂ ਦਾ ਬੂਹਾ ਮੈਂ ਆ। ਬੂਹਾ ਮੈਂ ਆ। ਜੇ ਕੋਈ ਮੈਥੋਂ ਵੜੇਗਾ ਤੇ ਉਹ ਮੁਕਤੀ ਪਾਵੇਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਚਾਰਾ ਪਾਏਗਾ। ਚੋਰ ਨਹੀਂ ਆਉਂਦਾ ਪਰ ਚੋਰੀ ਕਰਨ ਤੇ ਮਾਰਨ ਲਈ। ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਉਣ ਤੇ ਕਸਰਤ ਨਾਲ ਪਾਉਣ। ਚੰਗਾ ਚਰਵਾਹਾ ਮੈਂ ਆ। ਜਿਵੇਂ ਬਾਪ ਮੈਨੂੰ ਜਾਣਦਾ ਏ ਤੇ ਮੈਂ ਬਾਪ ਨੂੰ ਜਾਣਦਾ ਵਾਂ ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਵਾਂ ਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ ਤੇ ਮੈਂ ਭੇਡਾਂ ਲਈ ਆਪਣੀ ਜਾਨ ਦੇਣਾ ਵਾਂ। ਤੇ ਮੇਰੀਆਂ ਹੋਰ ਵੀ ਭੇਡਾਂ ਨੇ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਂ ਉਹਨਾਂ ਨੂੰ ਵੀ ਜ਼ਰੂਰ ਲਿਆਉਣਾ ਏ ਤੇ ਉਹ ਮੇਰੀ ਆਵਾਜ਼ ਸੁਣਨਗੀਆਂ। ਫਿਰ ਇੱਕ ਹੀ ਗੱਲਾ ਤੇ ਇੱਕ ਹੀ ਚਰਵਾਹਾ ਹੋਵੇਗਾ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ। ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਨ੍ਹੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਤੇ ਰੱਬ ਇੱਕ ਵਾਂ। ਮੱਤੀ। ਆਓ ਮੇਰੇ ਪਿਓ ਦੇ ਧਨ ਲੋਕੋ, ਜਿਹੜੀ ਬਾਦਸ਼ਾਹੀ ਜਹਾਨ ਦੇ ਬਣਨ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਏ ਉਹ ਮਿਰਾਸ ਵਿੱਚ ਲਵੋ। ਪਤਰਸ। ਰੱਬ ਦੇ ਉਸ ਗੱਲੇ ਦੀ ਗੱਲਾਬਾਨੀ ਕਰੋ ਜਿਹੜਾ ਤੁਹਾਡੇ ਵਿੱਚ ਏ। ਲਾਚਾਰੀ ਨਾਲ ਗੱਲਾਬਾਨੀ ਨਾ ਕਰੋ ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਕ ਖੁਸ਼ੀ ਨਾਲ ਤੇ ਨਾਜਾਇਜ਼ ਨਫਾ ਲਈ ਨਹੀਂ ਬਲਕਿ ਦਿਲੀ ਸ਼ੌਕ ਨਾਲ। ਤੇ ਜਿਹੜੇ ਲੋਕੀ ਤੁਹਾਡੇ ਹਵਾਲੇ ਨੇ ਉਹਨਾਂ ਉੱਤੇ ਹਕੂਮਤ ਨਾ ਜਤਾਓ ਬਲਕਿ ਗੱਲੇ ਲਈ ਨਮੂਨਾ ਬਣੋ। ਤੇ ਜਦ ਸਰਦਾਰ ਗੱਲਾਬਾਨ ਜ਼ਾਹਰ ਹੋਵੇਗਾ ਤੇ ਤੁਹਾਨੂੰ ਜਲਾਲ ਦਾ ਅਜਿਹਾ ਸਿਹਰਾ ਮਿਲੇਗਾ ਜਿਹੜਾ ਮੁਰਝਾਉਣ ਵਾਲਾ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਪਾਣੀ ਦਾ ਇੱਕ ਛਿੱਟਾ ਸਮੁੰਦਰ ਦੇ ਨਾਲ ਇੱਕ ਏ। ਲੋ ਦੀ ਇੱਕ ਕਿਰਨ ਸੂਰਜ ਦੇ ਨਾਲ ਇੱਕ ਏ। ਇਸੇ ਤਰ੍ਹਾਂ ਰੱਬ ਤੇ ਇਨਸਾਨ ਪਿਓ ਤੇ ਪੁੱਤਰ ਹਸਤੀ ਵਿੱਚ ਇੱਕ ਨੇ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਨਾ ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਏ ਤੇ ਨਾ ਹੀ ਉਹ ਜ਼ਹਾਨਤ ਤੀਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਾਬੂਦਾਂ ਨੂੰ ਨਾ ਮੰਨੀ। ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਝ ਹੀ ਏ। ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ।
ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ ਭਈ ਸਾਰੇ ਇਨਸਾਨਾਂ ਦੀ ਸਿਆਣ ਇੱਕ ਏ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਸਿਆਣ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ, ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ, ਉਹਦੀ ਫਿਤਰਤ, ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਿਮੰਦ ਹੁੰਦਾ ਏ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਘੱਟ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤੇ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਐਸ ਨਸੀਹਤ ਦੀ ਤਾਕਤ ਏ ਭਈ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਿਆ ਕੀਤਾ ਜਾਣਾ ਚਾਹੀਦਾ ਏ ਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਏ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉ ਉੱਤੇ ਵਾਜ਼ਿਆ ਕੀਤਾ ਜਾਂਦਾ ਏ ਤੇ ਬੜੋਤਰੀ, ਬਾਲਗੀ ਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਏ ਤੇ ਸੰਸਾਰ ਇਨਸਾਨ ਵਾਂਗਰ ਇੱਕ ਮੁਅੱਮਾ ਬਣ ਜਾਂਦਾ ਏ ਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਏ। ਮਗਰ ਟੁਰਨਾ, ਮਿਲਣਾ ਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਤੇ ਇਹ ਖਿਆਲੀ ਕੂਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ ਜਿਹਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ, ਇੱਥੇ ਤਿੱਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ, ਮਵਾਦ ਤੇ ਲਗਾਤਾਰੀ ਏ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਆਂ। ਇਹਨਾਂ ਨੂੰ ਛੱਡ ਦਈਏ ਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਿਆ ਕਰਦੀ ਏ ਭਈ ਉਹ ਪੂਰੇ ਤੌਰ ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀਆਂ ਨੇ। ਸਿਆਣ ਇਲਾਹੀ ਅਸੂਲ, ਪਿਆਰ ਏ ਤੇ ਹਮੇਸ਼ਾ ਦੇ ਮਾਦਰ ਪਿਦਰ ਰੱਬ ਦੇ ਖਿਲਾਫ ਕੁਝ ਵੀ ਪੈਦਾ ਨਹੀਂ ਕਰ ਸਕਦਾ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦੇ ਨਹੀਂ ਹੋ ਸਕਦਾ। ਜੇ ਰੱਬ ਨੂੰ ਕੱਲੀ ਸਿਆਣ ਤੇ ਹਯਾਤੀ ਕਬੂਲ ਕੀਤਾ ਜਾਂਦਾ ਏ ਤੇ ਇਹਦੇ ਨਾਲ ਪਾਪ ਤੇ ਮੌਤ ਲਈ ਕੋਈ ਵੀ ਮੌਕਾ ਮਯਸਰ ਨਹੀਂ ਰਹਿੰਦਾ। ਜਦੋਂ ਅਸੀਂ ਸਾਇੰਸ ਵਿੱਚ ਇਹ ਸਿੱਖ ਲੈਂਦੇ ਹਾਂ ਭਈ ਅਸੀਂ ਕਾਮਲ ਕਿਵੇਂ ਬਣੀਏ, ਜਿਵੇਂ ਸਾਡਾ ਅਸਮਾਨੀ ਪਿਓ ਕਾਮਲ ਏ, ਤੇ ਸੋਚ ਜਦੀਦ ਤੇ ਸਿਹਤਮੰਦ ਰਾਵਾਂ ਵੱਲ, ਲਾਫਾਨੀ ਸ਼ੈਵਾਂ ਦੀ ਫਿਕਰਮੰਦੀ ਵੱਲ ਮੁੜ ਜਾਂਦੀ ਏ ਤੇ ਹਮਾਹੰਗ ਇਨਸਾਨ ਦੇ ਨਾਲ ਸੰਸਾਰ ਦੇ ਅਸੂਲ ਦੀ ਮਾਦੀਅਤ ਤੋਂ ਦੂਰ ਹੋ ਜਾਂਦੀ ਏ। ਮਾਦੀ ਅਕੀਦੇ ਤੇ ਰੂਹਾਨੀ ਸਮਝ ਕਦੀ ਇੱਕ ਦੂਜੇ ਨਾਲ ਨਹੀਂ ਜੁੜਦੇ। ਬਾਅਦ ਵਾਲਾ ਪਹਿਲੇ ਵਾਲੇ ਨੂੰ ਫਨਾ ਕਰ ਦਿੰਦਾ ਏ। ਮੁਖਾਲਫਤ ਅਦਮ ਏ ਜਿਹਨੂੰ ਗਲਤੀ ਦਾ ਨਾਂ ਦਿੱਤਾ ਗਿਆ ਏ। ਹਮਾਹੰਗੀ ਕੁਝ ਹੈ ਏ ਜਿਹਨੂੰ ਸੱਚਾਈ ਦਾ ਨਾਂ ਦਿੱਤਾ ਗਿਆ ਏ। ਹਮਸਾਸ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ, ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਏ। ਇਹ ਬਿਆਨ ਸੱਚਾਈ ਦਾ ਬਿਆਨ ਏ, ਨਾ ਕਿ ਕੋਈ ਅਫਸਾਨਾ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤਿਕਰ ਪਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ ਤੇ ਇਹ ਇਸ ਲਈ ਭਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ।
ਰੱਬ ਪਿਆਰ ਏ। ਰੱਬ ਆਪਣੇ ਆਪ ਦਾ ਤਸੱਵੁਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਏ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਏ। ਰੂਹ ਦੇ ਅਮੀਰ ਲੋਕੀ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਤੇ ਪੂਰੀ ਕਰਦਾ ਏ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦਾ ਏ, ਜਿਹੜਾ ਸਾਰਿਆਂ ਵਿੱਚ ਇੰਝ ਹੀ ਚਮਕਦਾ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਇੱਕ ਪਿਓ ਇੱਥੇ ਤੀਕਰ ਭਈ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦਾ ਭਰਾ ਹੋਣਗੇ ਤੇ ਇੱਕ ਸਿਆਣ ਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਤੇ ਸੱਚਾਈ ਨਾਲ ਤੇ ਅਸੂਲ ਤੇ ਰੂਹਾਨੀ ਤਾਕਤ ਨਾਲ ਬਣਦੀ ਏ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਰੱਖਦੇ ਨੇ। ਐ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਬਾਪ ਨੂੰ ਇਹ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਇਹ ਸੱਚਾਈ ਕ੍ਰਿਸਚਨ ਸਾਇੰਸ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।